ਬਿਸਮਿल्लाहिर्रहमानिर्रहीम ਤੇ अस्सलाम वालेकुम। 3 ਜਨਵਰੀ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 35। ਚੇਤੇ ਕਰਾਈਏ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜਾ ਕਰ ਸਕੋ ਤੇ ਇਹਨੂੰ ਦੂਰ ਤੱਕ ਪੜਾ ਸਕੋ। ਹੁਣ ਉਹਨੇ ਜ਼ਰਾ ਅੱਜ ਦੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਗੂੜੀ ਤੇ ਨਿੱਘੀ ਖਬਰ ਹੈ ਉਹ ਸੁਣੋਗੇ ਤਾਂ ਹਾਸਾ ਵੀ ਨਿਕਲੇਗਾ ਤੇ ਪਰੇਸ਼ਾਨੀ ਵੀ ਹੋਏਗੀ। ਖਬਰ ਇਹ ਹੈ ਕਿ ਪਾਕਿਸਤਾਨੀਆਂ ਦੀ ਔਸਤ ਆਮਦਨ ਦੇ ਵਿੱਚ 97% ਇਜ਼ਾਫਾ ਹੋ ਗਿਆ। ਮਤਲਬ ਤੁਹਾਡੀ ਆਮਦਨ ਦੁੱਗਣੀ ਹੋ ਗਈ ਹੈ ਸਾਰਿਆਂ ਦੀ। ਮੁਬਾਰਕ ਹੋਵੇ ਜਨਾਬ ਸਾਰਿਆਂ ਨੂੰ। ਤੁਸੀਂ ਤੇ ਜਨਾਬ ਸਾਰੇ ਸੌਖੇ ਹੋ ਗਏ ਹੁਣ ਤੇ ਤੁਸੀਂ ਸਾਰੇ ਕਰਜ਼ਾ ਦੇਣ ਦੇ ਕਾਬਿਲ ਹੋ ਗਏ ਹੋ ਦੂਜੇ ਮੁਲਕਾਂ ਨੂੰ। ਇਹ ਮੈਂ ਨਹੀਂ ਆਖਣ ਡਿਆ, ਇਹ ਹਕੂਮਤ ਨੇ ਨੰਬਰ ਜਾਰੀ ਕੀਤੇ ਨੇ। ਉਹ ਆਂਦੇ ਨੇ ਪਾਕਿਸਤਾਨੀਆਂ ਦੀ ਔਸਤ ਆਮਦਨੀ 97%, ਮਤਲਬ ਕਿ ਤਕਰੀਬਨ 100% ਦੇ ਲਾਗੇ ਹੀ, ਮਤਲਬ ਕਿ ਦੁੱਗਣੀ ਹੋ ਗਈ ਹੈ। 82,000 ਰੁਪਈਏ ਮਹੀਨਾ ਹੁਣ ਹਰ ਬੰਦਾ ਕਮਾਉਣ ਡਿਆ ਪਾਕਿਸਤਾਨ ਦੇ ਵਿੱਚ। ਇਹ ਹੁਣ ਜ਼ਰਾ ਦੱਸੋ ਖਾਂ ਜਿਹੜੇ 82 ਤੋਂ ਘੱਟ ਕਮਾਉਂਦੇ ਨੇ ਉਹਨਾਂ ਨੇ ਇਹਨਾਂ ਦਾ ਕੀ ਕਰਨਾ। ਅੱਛਾ ਖੈਰ, ਹੁਣ ਉਹਨਾਂ ਨੇ ਇਹ ਇਕਨੋਮਿਕ ਸਰਵੇ ਨੇ ਇਹ ਆਪਣਾ ਸਰਵੇ ਜਾਰੀ ਕੀਤਾ ਹਕੂਮਤ ਦਾ, ਜਿਹੜਾ ਹਕੂਮਤੀ ਹਾਊਸ ਹੋਲਡ ਜਿਹੜਾ ਇੰਟੀਗ੍ਰੇਟਿਡ ਇਕਨੋਮਿਕ ਸਰਵੇ ਹੈ, ਉਹਨੇ ਇਹ ਰਿਪੋਰਟ ਜਾਰੀ ਕੀਤੀ ਹੈ। ਅਤੇ ਨਾਲ ਉਹਨਾਂ ਕਿਹਾ ਕਿ ਸ਼ਰ੍ਹਾ ਖਵਾਂਦਗੀ ਜਿਹੜੀ ਹੈ ਉਹ 60 ਤੋਂ ਵੱਧ ਕੇ ਬੰਦੇ ਪੜ੍ਹੇ ਲਿਖੇ ਸਕੂਲਾਂ ਦੇ ਵਿੱਚ ਬੰਦੇ ਜ਼ਿਆਦਾ ਹੋ ਗਏ ਨੇ। ਹਾਲੇ ਕੱਲ੍ਹ ਹੀ ਪਤਾ ਲੱਗਣ ਡਿਆ ਸੀ ਕਿ ਸਕੂਲਾਂ 'ਚ ਬੱਚੇ ਬਾਹਰ ਜ਼ਿਆਦਾ ਨੇ। ਔਰ ਇਹ ਵੀ ਪਤਾ ਲੱਗਾ, ਇਹ ਅਖਬਾਰੀ ਖਬਰ ਹੈ ਕਿ ਜਿਹੜੇ ਚਾਰੋਂ ਸੂਬੇ ਨੇ ਉਹਨਾਂ ਦੇ ਵਿੱਚੋਂ KP 'ਚ, ਬਲੋਚਿਸਤਾਨ ਔਰ ਸਿੰਧ, ਤਿੰਨਾਂ ਸੂਬਿਆਂ ਦੇ ਵਿੱਚ ਜਿਹੜੇ ਬੱਚੇ ਸਕੂਲ ਤੋਂ ਬਾਹਰ ਨੇ ਉਹਨਾਂ ਦੀ ਜਿਹੜੀ ਤਾਦਾਦ ਹੈ ਉਹ 'ਚ ਕਮੀ ਵਾਕਿਆ ਹੋਈ ਹੈ, ਪਰਸੈਂਟੇਜ 'ਚ ਕਮੀ ਵਾਕਿਆ ਹੋਈ ਹੈ। ਵਾਹਿਦ ਪੰਜਾਬ ਹੈ ਜਿੱਥੇ ਅੱਜ ਵੀ ਬੱਚੇ ਜਿਹੜੇ ਉਨੇ ਹੀ ਸਕੂਲ ਤੋਂ ਬਾਹਰ ਨੇ ਜਿੰਨੇ ਪਹਿਲੇ ਸਨ, ਜਾਂ ਉਸ ਤੋਂ ਵੀ ਹਾਲਾਤ ਖਰਾਬ ਹੋਏ ਨੇ। ਮਤਲਬ ਪੰਜਾਬ ਨੇ ਇਹਦੇ ਉੱਤੇ ਕੋਈ ਅਮਲ ਦਰਾਮਦ ਨਹੀਂ ਕੀਤਾ ਇਸ ਸਿਚੁਏਸ਼ਨ 'ਤੇ, ਲੇਕਿਨ ਬਾਕੀ ਤਿੰਨਾਂ ਸੂਬਿਆਂ ਨੇ ਕੀਤਾ ਹੈ। DG ISPR ਸਾਨੂੰ ਦੱਸ ਰਹੇ ਸਨ ਕਿ ਪੰਜਾਬ ਦੇ ਵਿੱਚ ਜ਼ਬਰਦਸਤ ਗਵਰਨੈਂਸ ਹੈ ਔਰ ਬਲੋਚਿਸਤਾਨ ਔਰ KP ਦੇ ਵਿੱਚ ਜਿਹੜੀ ਹੈ ਉਹ ਗਵਰਨੈਂਸ ਨਹੀਂ ਹੈਗੀ। ਇਹ ਪਈ ਜੇ ਗਵਰਨੈਂਸ ਜਿਹੜੀ। ਖੈਰ, ਹੁਣ ਉਹ ਸਾਨੂੰ ਇਹ ਵੀ ਦੱਸਦੇ ਨੇ ਕਿ ਕਿਰਾਏ 'ਤੇ ਲੋਕ ਬਹੁਤ ਚਲੇ ਗਏ ਨੇ। 84% ਜ਼ਾਤੀ ਘਰ, ਪਹਿਲਾਂ ਲੋਕਾਂ ਦੇ 84% ਸਨ, ਹੁਣ 82% ਰਹਿ ਗਏ ਨੇ। ਇੱਕ ਪਾਸੇ ਆਉਂਦੇ ਨੇ ਆਮਦਨ ਦੁੱਗਣੀ ਹੋ ਗਈ, ਇੱਕ ਪਾਸੇ ਆਉਂਦੇ ਨੇ ਜ਼ਾਤੀ ਘਰ ਜਿਹੜੇ ਉਹ ਲੋਕ ਅਫੋਰਡ ਨਹੀਂ ਕਰ ਸਕਦੇ ਤੇ ਹੁਣ ਕਿਰਾਇਆਂ 'ਤੇ ਚਲੇ ਗਏ। ਉਹ ਕੌਣ ਲੋਕ ਹੋ ਤੁਸੀਂ? ਇੱਕ ਗੱਲ ਤਾਂ ਕਰ ਲਓ। ਅੱਛਾ ਖੈਰ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਬਹੁਤ ਹੀ ਅਫਸੋਸਨਾਕ ਹੈ, ਪਰੇਸ਼ਾਨ ਕੁਨ ਹੈ, ਲੇਕਿਨ ਹਰ ਪਾਸੇ ਹੋਣ ਡਈ ਹੈ। ਕਿਉਂਕਿ ਮੁਲਕ ਦੇ ਵਿੱਚ ਆਸਮ ਲਾਅ, ਜੰਗਲ ਦਾ ਕਾਨੂੰਨ ਹੈ। ਹਰ ਬੰਦਾ ਠੋਕੀ ਠਾਕੀ ਆ ਰਿਹਾ ਜਿੱਥੇ ਉਹਨੂੰ ਟਾਈਮ ਮਿਲਦਾ ਹੈ। ਲਾੜਕਾਨੇ ਤੋਂ ਖਬਰ ਹੈ, ਮਨਾਜ਼ਰ ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂਕਿ ਬਹੁਤ ਹੀ ਗ੍ਰਾਫਿਕ ਕਿਸਮ ਦੀ ਵੀਡੀਓ ਹੈ। ਇਤਨੀ ਗ੍ਰਾਫਿਕ ਹੈ ਕਿ ਤੋਂ YouTube ਨਹੀਂ ਅਲਾਉ ਨਹੀਂ ਕਰਨੀ। ਧੁੰਦਲੀ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਤੁਹਾਡਾ ਦਿਲ ਜਿਹੜਾ ਬੁਰਾ ਹੋਏਗਾ। ਪੁਲਿਸ ਇੱਕ ਮੁਲਜ਼ਮ ਦੇ ਨਾਲ ਇੱਕ ਸਲੂਕ ਕਰ ਰਹੀ ਹੈ। ਉਹ ਮੁਲਜ਼ਮ ਜਿਹੜਾ ਉਹ ਹੈਦਰੀ ਥਾਣੇ ਦੀ ਹਦੂਦ 'ਚ ਮੁਬੈਨਾ ਪੁਲਿਸ ਮੁਕਾਬਲਾ, ਕੈਮਰਿਆਂ ਦੇ ਸਾਹਮਣੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਜ਼ਖਮੀ ਮੁਲਜ਼ਮ ਜ਼ਮੀਨ 'ਤੇ ਗਿਰਿਆ ਹੋਇਆ ਹੱਥ ਜੋੜ ਕੇ ਜ਼ਿੰਦਗੀ ਦੀ ਭੀਖ ਮੰਗ ਰਿਹਾ, ਲੇਕਿਨ ਪੁਲਿਸ ਅਹਿਲਕਾਰਾਂ ਨੇ ਰਹਿਮ ਦੀ ਬਜਾਏ ਸਿਰ ਦੇ ਉੱਤੇ ਬੰਦੂਕ ਰੱਖ ਕੇ ਗੋਲੀ ਚਲਾ ਦਿੱਤੀ। ਉਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ, ਬਿਲਕੁਲ ਉਂਝ ਹੀ ਜਿਵੇਂ 26 ਨਵੰਬਰ ਨੂੰ ਇਸਲਾਮਾਬਾਦ ਦੇ ਵਿੱਚ ਕਾਰਕੁਨਾਂ ਦੇ, ਪਾਕਿਸਤਾਨੀਆਂ ਦੇ ਸਿਰਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਉਸੇ ਤਰੀਕੇ ਨਾਲ ਇਹਨਾਂ ਪੁਲਿਸ ਵਾਲਿਆਂ ਨੇ ਇੱਕ ਬੰਦਾ ਜਿਹੜਾ ਨਿਹੱਤਾ, ਮਤਲਬ ਕਿ ਉਹਦੇ ਕੋਲ ਹਥਿਆਰ ਉਸ ਵੇਲੇ ਕੋਈ ਨਹੀਂ, ਪਹਿਲਾਂ ਅਗਰ ਹੈ ਵੀ ਸੀ, ਉਹ ਜ਼ਿੰਦਗੀ ਦੀ ਭੀਖ ਮੰਗ ਰਿਹਾ, ਲੇਕਿਨ ਉਹਦੇ ਸਿਰ ਦੇ ਉੱਤੇ ਬੰਦੂਕ ਰੱਖ ਕੇ ਪੁਆਇੰਟ ਬਲੈਂਕ ਉਹਨੂੰ ਜਿਹੜਾ ਉਹ ਮਾਰ ਦਿੱਤਾ। ਇਹ ਹੁਣ ਸਮਝ ਤੋਂ ਬਾਹਰ ਹੈ ਕਿ ਬਜਾਏ ਇਸ ਦੇ ਕਿ ਉਹਨੂੰ ਹਸਪਤਾਲ ਮੁੰਤਕਿਲ ਕਰ ਦਿਓ, ਜ਼ਖਮੀ ਸੀ, ਉਹਨੂੰ ਮਾਰਨ ਦੀ ਕੀ ਲੋੜ ਸੀ? ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿਵਾਉਂਦੇ। ਲੇਕਿਨ ਕਿਉਂਕਿ ਮੁਲਕ ਦੇ ਵਿੱਚ ਕੋਈ ਕਾਨੂੰਨ ਨਹੀਂ ਹੈ, ਹਰ ਬੰਦੇ ਨੂੰ ਪਤਾ ਮੈਂ ਜਿੰਨੀ ਮਰਜ਼ੀ ਗੁੰਡਾਗਰਦੀ ਕਰ ਲਾਂ ਮੈਂ ਛੁੱਟ ਜਾਣਾ, ਮੈਨੂੰ ਕਿਸੇ ਨੇ ਨਹੀਂ ਪੁੱਛਣਾ। ਆਖਰ 'ਤੇ ਮੈਨੂੰ ਨਾ ਕੋਈ ਪੁੱਛਣ ਵਾਲਾ ਹੈ, ਨਾ ਮੈਂ ਕਿਸੇ ਨੂੰ ਜਵਾਬ ਦੇਣਾ ਹੈ। ਪੰਜਾਬ 'ਚ ਜੋ ਕੁਝ CCD ਰੋਜ਼ ਕਰਨ ਡਈ ਹੈ, ਜਿਵੇਂ ਦੇ ਪੁਲਿਸ ਮੁਕਾਬਲੇ ਕਰਨ ਡਈ, ਉਹ ਤੁਹਾਡੇ ਸਾਹਮਣੇ 2200 ਬੰਦਾ ਉਹਨਾਂ ਹੁਣ ਤੱਕ ਮਾਰ ਦਿੱਤਾ ਹੈ। ਇਹ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਆਲਰੇਡੀ ਜਿਹੜੀ ਸਬਮਿਟ ਹੋਈ, ਉਸ ਤੋਂ ਬਾਅਦ ਵੀ ਮੇਰਾ ਖਿਆਲ ਉਹਨਾਂ 400-500 ਬੰਦਾ ਹੋਰ ਮਾਰ ਦਿੱਤਾ ਹੋਣਾ ਹੁਣ ਤੱਕ, ਕਿਉਂਕਿ ਇਹ 3 ਮਹੀਨਿਆਂ 'ਚ ਮਾਰਿਆ ਸੀ 2200। ਉਸ ਗੱਲ ਨੂੰ ਵੀ ਹੁਣ ਮਹੀਨਾ ਹੋ ਗਿਆ ਹੈ ਇਸ ਪਟੀਸ਼ਨ ਨੂੰ ਵੀ ਸਬਮਿਟ ਹੋਏ ਹੋਏ। ਅੱਛਾ ਜੀ, ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਇੱਕ ਤੇ 2 ਖਬਰਾਂ ਅਸੀਂ ਤੁਹਾਨੂੰ ਦਿਆਂਗੇ ਸ਼ੋਬਿਜ਼ ਤੋਂ, ਔਰ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਅਸੀਂ ਕਿਹੜੇ ਪਾਸੇ ਤੁਰ ਪਏ, ਹਾਲਾਤ ਸਾਡੇ ਕੀ ਨੇ ਤੇ ਅਸੀਂ ਕਿਹੜੇ ਪਾਸੇ ਤੁਰ ਪਏ। ਲੇਕਿਨ ਪਹਿਲਾਂ ਅਗਲੀ ਖਬਰ ਲੈ ਲਓ। ਮੇਰੇ 'ਤੇ ਮੁਕੱਦਮਾ ਕਰਨਾ ਹੈ ਤੇ ਕਰ ਦਿਓ, ਲੇਕਿਨ ਜੋ ਮੈਂ ਵੇਖਿਆ ਜਾਂ ਜੋ ਮੈਨੂੰ ਪਤਾ ਹੈ ਉਹ ਮੈਂ ਸੱਚ ਕਹਾਂਗਾ। ਮੁਰੀਦਕੇ ਦੇ ਵਿੱਚ ਜਿਹੜੀਆਂ ਗੱਡੀਆਂ ਜਲਾਈਆਂ ਨੇ, ਜਿਹੜੀਆਂ ਗਾੜੀਆਂ ਉੱਥੇ ਸੀ, ਉਹ ਜਿਹੜੀਆਂ ਗੱਡੀਆਂ ਜਲਾਈਆਂ ਨੇ ਉਹ ਏਜੰਸੀਆਂ ਨੇ ਖੁਦ ਜਲਾਈਆਂ ਨੇ। ਕਾਰੀ ਜ਼ਵਾਰ ਸਾਹਿਬ ਨੇ ਬਿਆਨ ਦਿੱਤਾ। ਅੱਛਾ, ਹੁਣ ਮੁਰੀਦਕੇ ਦੇ ਵਿੱਚ ਜਿਹੜੀ ਕਿਆਮਤ ਬਰਪਾ ਹੋਈ, ਪਾਕਿਸਤਾਨ ਦੇ ਵਿੱਚ ਰੌਲਾ ਇਹ ਕਿ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਜਿਹੜੀ ਫੈਂ ਕਲਾਸ ਹੈ, ਕਈ ਬੰਦੇ ਪੁੱਛਦੇ ਨੇ ਫੈਂ ਕਲਾਸ ਕਿਹੜੀ ਹੈ।
ਇਹ ਲਫ਼ਜ਼ ਖਾਨ ਸਾਹਿਬ ਦਾ ਹੈ ਫੈਂਫੈ ਕਲਾਸ, ਇਸ ਲਈ ਇਹ ਉਹਨਾਂ ਕੋਲੋਂ ਮੈਂ ਜਿਹੜਾ ਨਾ ਉਹ ਹਾਸਿਲ ਕੀਤਾ। ਅਤੇ ਚਲੋ ਇਹਨੂੰ ਕਿਸੇ ਦਿਨ ਐਕਸਪਲੇਨ ਕਰਾਂਗੇ ਤੁਹਾਨੂੰ। ਲੇਕਿਨ ਜਿਹੜੀ ਫੈਂਫੈ ਕਲਾਸ ਹੈ ਸਾਡੀ, ਉਹਨਾਂ ਦਾ ਮਸਲਾ ਹੈ ਕਿ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਰਿਲੀਜੀਅਸ ਐਕਸਟ੍ਰੀਮਿਸਟ ਨੇ ਨਾ, ਇਸ ਤਰ੍ਹਾਂ ਹੀ ਸਾਡੇ ਲਿਬਰਲ ਵੀ ਐਕਸਟ੍ਰੀਮਿਸਟ ਨੇ। ਤਰਸ ਨਹੀਂ ਹੈ, ਕੰਪੈਸ਼ਨ ਨਹੀਂ ਹੈ ਸਾਡੇ 'ਚ। ਐਜ਼ ਅ ਕੌਮ ਜਨਰਲੀ ਵੀ ਕੰਪੈਸ਼ਨ ਨਹੀਂ ਹੈ। ਦੂਸਰੇ ਦੀ ਅਸੀਂ ਜਿਹੜੀ ਹੈ ਨਾ ਉਹ ਢਿੜਦੀ ਦੇਖਦੇ ਹਾਂ, ਉੱਧੜਦੀ ਦੇਖਦੇ ਹਾਂ, ਫਟਦੀ ਦੇਖਦੇ ਹਾਂ। ਉਹਦੀ ਕਮੀਜ਼ ਜਿਹੜੀ ਹੈ ਉਹਨੂੰ ਅਸੀਂ ਕਿਸੇ ਦਾ ਤਰੋਪਾ ਲਾ ਕੇ ਰਾਜ਼ੀ ਨਹੀਂ, ਕਿਸੇ ਦਾ ਓਲਾ ਰੱਖ ਕੇ ਰਾਜ਼ੀ ਨਹੀਂ, ਕਿਸੇ ਦੇ ਐਬਾਂ ਨੂੰ ਢੱਕ ਕੇ ਰਾਜ਼ੀ ਨਹੀਂ, ਬਲਕਿ ਉਹਨਾਂ ਨੂੰ ਅਸੀਂ ਉਛਾਲ ਕੇ ਜਿਹੜਾ ਉਹ ਰਾਜ਼ੀ ਹੁੰਦੇ ਹਾਂ। ਇਹ ਹੁਣ ਜੋ ਕੁਝ ਮੁਰੀਦਕੇ 'ਚ ਹੋਇਆ, ਅਗਰ ਕਿਸੇ ਹੋਰ ਮਹੱਜ਼ਬ ਮੁਲਕ 'ਚ ਹੋਇਆ ਹੁੰਦਾ ਤੇ ਇਹ ਇੰਜ ਥੋੜ੍ਹੀ ਸਾਡੀ ਜਿਹੜੀ ਲਿਬਰਲ ਕਲਾਸ ਹੈ, ਮੈਂ ਹੈਰਾਨ ਹੋਇਆ ਜਿਨ੍ਹਾਂ ਨਾਲ ਖੁਦ ਜ਼ੁਲਮ ਹੋਏ ਨੇ, ਉਹ ਆਂਦੇ ਸਨ ਉਦਣ ਵੀ ਤੁੰਨ ਦਿਓ ਇਹਨਾਂ ਨੂੰ। ਅੱਛਾ, ਹੁਣ ਜਿਹੜੀ TLP ਦੀ ਕਿਆਦਤ, ਉਹਨਾਂ ਦਾ ਜਿਹੜਾ ਤਰੀਕਾ ਹੈ ਪੋਲੀਟਿਕਸ ਸੀ, ਉਹਦੇ ਨਾਲ ਨਾ ਮੈਂ ਐਗਰੀ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ। ਕੋਈ ਵੀ ਜ਼ੀਓ ਸ਼ਊਰ ਇਨਸਾਨ ਨਹੀਂ ਕਰ ਸਕਦਾ। ਉਹਦੀ ਵਜ੍ਹਾ ਕੀ ਹੈ? ਉਹਨਾਂ ਨੂੰ ਜਰਨੈਲਾਂ ਨੇ ਆਪਣੇ ਮਕਸਦ ਵਾਸਤੇ ਬਣਾਇਆ ਸੀ ਔਰ ਉਹਨਾਂ ਦੇ ਕੋਲੋਂ ਬੜੇ ਗੰਦੇ ਤਰੀਕੇ ਨਾਲ ਮਕਸਦ ਲੈਂਦੇ ਸਨ। ਜ਼ਾਹਿਰ ਹੈ ਜਦੋਂ ਤੁਸੀਂ ਮੈਂ ਐਗਜ਼ਾਮਪਲ ਦਿੰਦਾ, ਤੁਸੀਂ ਆਪਣੇ ਵਾਸਤੇ ਕੋਈ 4 6 10 ਗਾਰਡ ਰੱਖ ਲਓ ਜਿਹੜੇ ਅਨਪੜ੍ਹ ਵੀ ਹੋਣ। ਮੈਂ ਐਗਜ਼ਾਮਪਲ ਦੇਣ ਲੱਗਾ ਤੁਹਾਨੂੰ, ਜਿਨ੍ਹਾਂ ਦੇ ਕੋਲ ਕੋਈ ਹੋਰ ਜ਼ਰੀਆ ਮਾਸ਼ ਨਾ ਹੋਵੇ ਔਰ ਤੁਸੀਂ ਉਹਨਾਂ ਨੂੰ ਪੂਰੀ ਤਨਖਾਹ ਦਿਓ, ਪੂਰੀ ਜਿਹੀ, ਔਰ ਉਹ ਬਾਹਰ ਬੈਠੇ ਹੋਣ ਤੁਹਾਡੇ ਘਰ ਦੇ, ਤੇ ਉਹ ਫਿਰ ਕੋਈ, ਮੇਰਾ ਮਤਲਬ ਉੱਥੇ ਫਿਰਨਗੇ ਨਾ ਕਿ ਕੋਈ ਕਿਤੇ ਕੋਈ ਸੇਬ ਤੋੜਨਗੇ, ਕਿਤੇ ਮਾਲਟਾ ਤੋੜਨਗੇ, ਕਿਤੇ ਕੁਝ ਕਰਨਗੇ। ਉਹ ਜਿਹੜੇ ਉਹ 12 14 20 ਜੱਥਾ ਜਿਹੜਾ ਤੁਸੀਂ ਇਕੱਠਾ ਕਰ ਦਿੱਤਾ, ਉਹ ਕੋਈ ਨਾ ਕੋਈ ਉਲਟਾ ਸਿੱਧਾ ਕੰਮ ਤੇ ਕਰੇਗਾ ਨਾ, ਜਾਂ ਨਹੀਂ ਕਰੇਗਾ। ਇਹ ਹੁਣ ਇਹੀ ਕੰਮ ਹੋਇਆ ਕਿ ਜਰਨੈਲਾਂ ਨੇ TLP ਤੇ ਬਣਾ ਦਿੱਤੀ, ਲੇਕਿਨ ਉਹਨਾਂ ਦੇ ਕੋਲ ਕੋਈ ਏਜੰਡਾ ਤੇ ਹੈ ਨਹੀਂ ਸੀ, ਤਾਲੀਮ ਵੀ ਨਹੀਂ ਸੀ ਹੈ। ਉਹਨਾਂ ਨੇ ਫਿਰ ਕੀ ਕੀਤਾ? ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਕਿ ਫੈਸਲਾਬਾਦ ਇੱਕ ਟੈਕਸਟਾਈਲ ਸਿਟੀ ਹੈ, ਉੱਥੇ ਬੜੇ ਸਾਰੇ ਡਿਜ਼ਾਈਨ ਐਸੇ ਬਣਦੇ ਨੇ ਜਿਨ੍ਹਾਂ 'ਚ ਕੈਲੀਗ੍ਰਾਫੀ ਹੁੰਦੀ ਹੈ। ਉਹ ਬੇਸ਼ੱਕ ਬੈੱਡਸ਼ੀਟ ਦਾ ਡਿਜ਼ਾਈਨ ਹੋਏ, ਉਹ ਕਰਟਨ ਦਾ ਡਿਜ਼ਾਈਨ ਹੋਏ, ਉਹ ਕਿਸੇ ਫੈਬਰਿਕ ਦਾ ਡਿਜ਼ਾਈਨ ਹੋਏ, ਐਕਸਪੋਰਟ ਵੀ ਹੁੰਦੇ ਨੇ ਬਾਹਰ। ਹੁਣ ਹਰ ਚੀਜ਼, ਹੁਣ ਅਰਬੀ ਜ਼ੁਬਾਨ ਜਿਹੜੀ ਹੈ, ਜ਼ਾਹਿਰ ਹੈ ਕੁਰਾਨ ਕਰੀਮ ਅਰਬੀ 'ਚ ਲਿਖਿਆ ਹੈ, ਲੇਕਿਨ ਜਿਹੜੇ ਸਾਊਦੀ ਅਰਬ 'ਚ ਰਹਿੰਦੇ ਨੇ, ਮਿਸਰ 'ਚ ਰਹਿੰਦੇ ਨੇ, ਕਤਰ 'ਚ ਰਹਿੰਦੇ ਨੇ, ਉਹ ਤੇ ਲਵ ਲੈਟਰ ਵੀ ਅਰਬੀ 'ਚ ਹੀ ਲਿਖਦੇ ਨੇ, ਪਿਆਰ ਦਾ ਇਜ਼ਹਾਰ ਵੀ ਇੱਕ ਦੂਜੇ ਨੂੰ ਅਰਬੀ 'ਚ ਹੀ ਕਰਦੇ ਨੇ, ਗਾਲਾਂ ਵੀ ਅਰਬੀ 'ਚ ਹੀ ਕੱਢਦੇ ਹੋਣਗੇ। ਹੁਣ ਸਾਡੇ ਔਰ ਉੱਥੇ ਤੁਸੀਂ ਦੇਖੋ ਕੈਲੀਗ੍ਰਾਫੀ ਵੀ ਹੈ। ਉਹਨੂੰ ਮੇਰਾ ਮਤਲਬ ਹੈ ਕਿ ਜਿਹੜੀ ਉਹਨਾਂ ਦੀ ਆਪਣੀ, ਅਗਰ ਉਹ ਹੁਣ ਕੋਈ ਲਫ਼ਜ਼ ਉਹਨਾਂ ਨੇ ਆਪਣੀ ਜ਼ੁਬਾਨ ਦਾ, ਜਿਵੇਂ ਅਸੀਂ ਆਪਣੀ ਸ਼ਰਟ ਦੇ ਉੱਤੇ ਲੋਕੀ ਲਿਖ ਲੈਂਦੇ ਨੇ, ਜਾਂ ਕੋਈ ਆਪਣੇ ਬੈਗ ਦੇ ਉੱਤੇ ਲਿਖ ਲੈਂਦੇ ਨੇ ਚੀਜ਼ਾਂ, ਕਈਆਂ ਲੋਕਾਂ ਨੇ ਲਿਖਿਆ ਹੁੰਦਾ ਦੇਖ ਮਗਰ ਪਿਆਰ ਸੇ। ਉਹ ਹੁਣ ਅਗਰ ਕਿਸੇ ਬੰਦੇ ਨੇ ਆਪਣੀ ਸ਼ਰਟ ਦੀ ਬੈਗ ਦੇ ਉੱਤੇ ਇਹ ਚੀਜ਼ ਲਿਖਿਆ, ਕਿਸੇ ਖਾਤੂਨ ਨੇ, ਕਿਸੇ ਮਰਦ ਨੇ, ਲੇਕਿਨ ਉਹ ਅਰਬੀ 'ਚ ਲਿਖਿਆ। ਸਾਡੇ ਪਾਕਿਸਤਾਨ ਦੇ ਵਿੱਚ ਮਾਸ਼ਾਅੱਲਾ ਜਹਾਲਤ ਐਸੀ ਹੈ ਕਿ ਫੌਰਨ ਆਉਂਦੇ ਨੇ, ਕੁਰਾਨ ਦੀ ਤੋਹੀਨ ਕਰ ਦਿੱਤੀ ਕਿਉਂਕਿ ਉਹ ਅਰਬੀ ਲਿਖੀ ਹੈ ਨਾ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਉੱਥੇ ਲੋਕੀ ਲੜਦੇ ਵੀ ਅਰਬੀ 'ਚ ਨੇ, ਗਾਲ ਵੀ ਅਰਬੀ 'ਚ ਕੱਢਦੇ ਨੇ, ਪਿਆਰ ਦਾ ਇਜ਼ਹਾਰ ਵੀ ਅਰਬੀ 'ਚ ਕਰਦੇ ਨੇ, ਕਾਰੋਬਾਰ ਵੀ ਅਰਬੀ 'ਚ ਕਰਦੇ ਨੇ। ਉਹਨਾਂ ਦੀ ਜ਼ੁਬਾਨ ਹੈ ਕਿ ਉਹ ਪੂਰੀ ਜ਼ੁਬਾਨ ਹੈ। ਅਰਬੀ ਜ਼ੁਬਾਨ ਦਾ ਮਤਲਬ ਇਹ ਸਿਰਫ ਇਹ ਨਹੀਂ ਕਿ ਉਹ ਅਰਬੀ ਜ਼ੁਬਾਨ ਦੇ ਵਿੱਚ ਜਿਹੜੀ ਸ਼ੈ ਵੀ ਲਿਖੀ ਉਹ ਕੁਰਾਨ ਕਰੀਮ ਹੀ ਲਿਖਿਆ। ਅਰਬੀ ਜ਼ੁਬਾਨ 'ਚ ਲੋਕਾਂ ਨਾਲ ਫਰਾਡ ਵੀ ਕਰਦੇ ਹੋਣਗੇ ਲਿਖ ਕੇ, ਝੂਠ ਵੀ ਲਿਖਦੇ ਹੋਣਗੇ, ਧੋਖਾ ਵੀ ਲਿਖਦੇ ਹੋਣਗੇ ਉਸ ਜ਼ੁਬਾਨ ਦੇ ਵਿੱਚ। ਇਸ ਲਈ ਸਾਡੇ ਇਹ ਜਿਹੜੀ ਫਿਰ TLP ਸੀ, ਇਹਨੇ ਕੰਮ ਇਹ ਕੀ ਸ਼ੁਰੂ ਕੀਤਾ, ਇਹਨਾਂ ਦੀ ਲੋਕਲ ਕਿਆਦਤ ਨੇ ਫੈਸਲਾਬਾਦ 'ਚ ਖੁਸੂਸੀ ਤੌਰ 'ਤੇ ਔਰ ਬਾਕੀ ਜਗ੍ਹਾ 'ਤੇ ਫਿਰ ਨੱਪ ਲਓ ਜਿਹੜਾ ਕਾਬੂ ਆਉਂਦਾ। ਇਹਨਾਂ ਉੱਥੇ ਫਤਵੇ ਲਾਣੇ ਸ਼ੁਰੂ ਕਰ ਦਿੱਤੇ ਵੀ ਇਹ ਤੁਸੀਂ ਤੋਹੀਨੇ ਮਜ਼ਹਬ ਕਰ ਰਹੇ ਹੋ ਕੈਲੀਗ੍ਰਾਫੀ ਛਾਪ ਕੇ। ਹਾਲਤ ਉੱਥੇ ਇਹ ਬਣ ਗਈ ਕਿ ਇਹਨਾਂ ਦਾ ਉੱਥੇ ਇੱਕ ਦਫ਼ਤਰ ਬਣ ਗਿਆ ਜਿੱਥੇ ਟੈਕਸਟਾਈਲ ਮਿੱਲਾਂ ਵਾਲੇ ਲਿਆ ਕੇ ਪਹਿਲਾਂ ਕੱਪੜਾ ਇਹਨਾਂ ਕੋਲ ਅਪਰੂਵ ਕਰਵਾਉਂਦੇ ਸਨ ਕਿ ਇਹ ਪ੍ਰਿੰਟ ਕਰ ਲਈਏ ਡਿਜ਼ਾਈਨ, ਜਨਾਬ ਇਹਦਾ ਇਹ ਮਤਲਬ ਹੈ, ਇਹ ਕੋਈ ਕੁਰਾਨਿਕ ਵਰਸ ਨਹੀਂ ਹੈਗੀ, ਇਹ ਵੈਸੇ ਅਰਬੀ 'ਚ ਲਿਖੀ ਹੋਈ ਹੈ ਚੀਜ਼, ਜਾਂ ਇਹ ਅਰਬੀ ਨਹੀਂ ਹੈਗੀ, ਇਹ ਫਲਾਨੀ ਜ਼ੁਬਾਨ ਹੈ, ਕੈਲੀਗ੍ਰਾਫੀ ਹੋਈ ਹੈ, ਜਾਂ ਡਿਜ਼ਾਈਨ ਹੈ ਸਿਰਫ। ਇਹ ਅਪਰੂਵ ਕਰਦੇ ਸਨ, ਜ਼ਾਹਿਰ ਹੈ ਉਹਦੇ 'ਚੋਂ ਮਾਲ ਪਾਣੀ ਲੱਭਦਾ ਹੋਏਗਾ। ਅਤੇ ਉਹਨਾਂ ਦੀ ਸਿਆਸਤ ਨਾਲ ਮੈਂ ਅਗਰੀ ਨਹੀਂ ਕਰਦਾ ਜੋ ਕੁਝ ਉਹਨਾਂ ਨੇ ਕੀਤਾ ਪਾਕਿਸਤਾਨ ਦੇ ਵਿੱਚ, ਜਿਸ ਤਰੀਕੇ ਨਾਲ ਉਹ ਬਲੈਕਮੇਲ ਕਰਦੇ ਸਨ ਔਰ ਜਰਨੈਲ ਉਹਨਾਂ ਨੂੰ ਇਸਤੇਮਾਲ ਕਰਦੇ ਸਨ। ਔਰ ਇਸ ਵਾਰੀ ਵੀ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ, ਜਿਹੜੀ ਲਾਰਜਰ ਇੰਟਰਨੈਸ਼ਨਲ ਪੋਲੀਟਿਕਸ ਹੈ ਉਹਦੇ ਵਿੱਚ ਆਪਣਾ ਥਾਂ ਬਣਾਉਣ ਵਾਸਤੇ, ਜੋ ਕੁਝ ਹੁਣ ਗਜ਼ਾ 'ਚ ਹੋਣਾ ਹੈ। ਔਰ ਤੁਹਾਨੂੰ ਸਾਰਾ ਪਤਾ ਲੱਗ ਗਿਆ, ਜਿਹੜੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ, ਉਹਨਾਂ ਧੋਤੀ ਪਿੱਛੋਂ ਅੱਗੋਂ ਹਰ ਪਾਸਿਓਂ ਇਹਨਾਂ ਦੀ ਚੁੱਕ ਦਿੱਤੀ ਹੈ, ਕੋਈ ਇਹਨਾਂ ਦੇ ਪੱਲੇ ਕੋਈ ਗੱਲ ਉਹਨਾਂ ਛੱਡੀ ਨਹੀਂ ਹੈ। ਉਹ ਸਾਰੇ ਮਾਮਲਾਤ ਵਾਸਤੇ TLP ਨੂੰ ਪਹਿਲਾਂ ਆਪ ਕੱਢਿਆ, ਉਹਨਾਂ ਨੂੰ ਉੱਥੇ ਮੁਰੀਦ ਕੇ ਜਾ ਕੇ ਫਸਾਇਆ। ਉਹ ਫਿਰ ਉੱਥੇ ਜਿਵੇਂ ਇਹ ਬੰਦਾ ਲਾੜਕਾਣੇ ਦੇ ਵਿੱਚ ਨਹੀਂ, ਜਿਵੇਂ ਬੰਦਾ ਮਿੰਨਤਾਂ ਕਰਦਾ ਰਿਹਾ ਸਿੰਧ ਦੇ ਵਿੱਚ, ਲਾੜਕਾਣਾ ਕਹਿ ਦਿੱਤਾ ਮੈਂ, ਮੇਰਾ ਖਿਆਲ ਜਗ੍ਹਾ ਦਾ ਨਾਂ, ਹਾਂ ਲਾੜਕਾਣਾ ਹੀ ਸੀ। ਜਿਵੇਂ ਲਾੜਕਾਣਾ ਦੇ ਵਿੱਚ ਬੰਦਾ ਪੁਲਿਸ ਵਾਲਿਆਂ ਕੋਲੋਂ ਜ਼ਿੰਦਗੀ ਦੀ ਭੀਖ ਮੰਗ ਰਿਹਾ ਸੀ, ਬਿਲਕੁਲ ਇਹਨਾਂ ਵਿਚਾਰਿਆਂ ਨੇ, TLP ਦੇ ਲੋਕਾਂ ਨੇ ਵੀ ਉੱਥੇ ਮਾਫੀਆਂ ਮੰਗੀਆਂ ਵੀ ਅਸੀਂ ਮੁਜ਼ਾਕਰਾਤ ਲਈ ਤਿਆਰ ਹੈ, ਵਾਪਸ ਜਾਣ ਨੂੰ ਤਿਆਰ ਹੈ, ਸਾਨੂੰ ਛੱਡ ਦਿਓ। ਨਾ ਕਿਹਾ ਨਾ ਚੰਨ, ਤੁਹਾਡੇ ਖੂਨ ਦੀ ਲੋੜ ਹੈ। ਹੁਣ ਕਿੱਥੇ? ਉੱਥੇ ਚੁਣ ਕੇ ਬੰਦਿਆਂ ਨੂੰ ਮਾਰਿਆ ਗਿਆ ਤਾਂ ਕਿ ਬਾਹਰ ਦੱਸਿਆ ਜਾਏ ਕਿ ਅਸੀਂ ਤੁਹਾਡੇ ਵਾਸਤੇ ਕੀ ਕੀਤਾ। ਇਹ ਸਾਡਾ ਤਜਜ਼ੀਆ ਹੈ।
ਹੁਣ ਜ਼ਵਾਰ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਨਹੀਂ ਡਰਦਾ, ਇਹ ਗੱਡੀਆਂ ਉੱਥੇ ਏਜੰਸੀਆਂ ਨੇ ਖੁਦ ਲੂਈਆਂ ਨੇ। ਲੇਕਿਨ ਮੈਨੂੰ ਅਫਸੋਸ ਸਾਡੇ ਲਿਬਰਲਸ ਦੇ ਉੱਤੇ ਉਹ ਇਹ ਆਂਦੇ ਨੇ ਕਿ ਕਿਉਂਕਿ TLP, ਜਿਵੇਂ ਮੈਂ ਤੁਹਾਨੂੰ ਇਹ ਸਾਰੀ ਐਕਸਪਲੇਨ ਕੀਤਾ ਕਿ ਮੈਂ TLP ਨੂੰ ਕਿਸ ਤਰ੍ਹਾਂ ਇੰਡੋਰਸ ਕਰ ਸਕਦਾ, ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਹੀ ਬੜਾ ਖਤਰਨਾਕ ਸੀ, ਬਹੁਤ ਮਾਜ਼ਰਤ ਇਸ ਲਫ਼ਜ਼ 'ਤੇ, ਬੜਾ ਜਾਹਿਲਾਨਾ ਸੀ, ਬੜਾ ਉਹਦੇ ਵਿੱਚ ਉਹ ਬਾਰਬੈਰਿਕ ਸੀ, ਤਸ਼ੱਦਦ ਅਮੇਜ਼ ਸੀ। ਉਹਨੂੰ ਮੈਂ ਕਿਸ ਤਰ੍ਹਾਂ, ਲੇਕਿਨ ਜਿਹੜੀ ਆਮ ਪਬਲਿਕ ਹੈ ਜਿਨ੍ਹਾਂ ਨੂੰ ਉਹਨਾਂ ਨੇ ਬੇਵਕੂਫ ਬਣਾਇਆ, ਜਿਹੜਾ ਹੁਣ ਸ਼ਾਇਦ ਉਹਨਾਂ 'ਚੋਂ ਕਈ ਐਸੇ ਲੋਕ ਹੋ ਸਕਦਾ, ਕਈ ਤਾਂ ਮੈਨੂੰ ਥੱਲੇ ਬੁਰਾ ਭਲਾ ਕਹਿਣਗੇ ਕਮੈਂਟਸ ਦੇ ਵਿੱਚ ਕਿ ਗਿੱਲ ਸਾਹਿਬ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਕੀ ਗੁਸਤਾਖੀ ਕਰ ਰਹੇ ਹੋ, ਔਰ ਕਈ ਜਿਹੜੇ ਨੇ ਉਹ ਸਮਝਣਗੇ ਜਿਹੜੀਆਂ ਮੈਂ ਗੱਲਾਂ ਕਰਨ ਡਿਆ ਕਿ ਯਾਰ ਹਾਂ ਇਹ ਜ਼ਿਆਦਤੀ ਹੋਈ ਸੀ। ਉਹ ਹੁਣ ਜਿਹੜੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੁਣ ਸਮਝ ਜਾਣਗੇ ਸਾਡੀ ਗੱਲ ਸੁਣ ਕੇ, ਇਹ ਵੀ ਉੱਥੇ ਜ਼ਾਹਿਰ ਹੈ ਉਹਨਾਂ ਦੇ ਪ੍ਰੋਟੈਸਟ ਨਾਲ ਗਏ ਸਨ। ਇਹ ਜਿਹੜੇ ਬੱਚੇ ਮਾਰੇ ਨੇ ਲੋਕਾਂ ਦੇ, ਆਮ ਸ਼ਹਿਰੀਆਂ ਨੂੰ ਮਾਰਿਆ, ਉਹ ਵਿਚਾਰੇ ਤੇ ਉਂਝ ਹੀ ਨਾਲ ਤੁਰ ਪਏ, ਪੋਲੀਟੀਕਲ ਪਾਰਟੀਜ਼ ਦੇ ਵਿੱਚ ਚਲੇ ਜਾਂਦੇ ਨੇ ਕਈ ਵਾਰੀ ਲੋਕੀ, ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਕੀ ਹੋਣ ਡਿਆ। ਅਤੇ ਉਸ ਜ਼ੁਲਮ ਦੇ ਉੱਤੇ ਪਾਕਿਸਤਾਨੀ ਲਿਬਰਲ ਸਿਰਫ ਇਸ ਵਾਸਤੇ ਚਾਹੁੰਦਾ ਹੈ ਕਿ ਉਹਨਾਂ ਨੂੰ ਤੁੰਨ ਦਿੱਤਾ ਜਾਏ, ਕਿਉਂਕਿ ਉਹ ਉਹਨਾਂ ਦੇ ਸਿਆਸੀ ਜਿਹੜੇ ਇਖਤਲਾਫਾਤ ਨੇ, ਜਿਸ ਤਰ੍ਹਾਂ ਮੇਰੇ ਸਨ TLP ਦੇ ਨਾਲ, ਲੇਕਿਨ ਸਿਆਸੀ ਮਸਲਾ ਹੁਣ ਸਾਡੇ ਨੂਨ ਲੀਗ ਨਾਲ ਇਖਤਲਾਫਾਤ ਨੇ, ਅਤੇ ਕੱਲ੍ਹ ਨੂੰ ਮੈਂ ਇਹ ਕਹਾਂਗਾ ਵੀ ਉਹਨਾਂ ਦੇ ਵਰਕਰਾਂ ਨੂੰ ਇੰਝ ਗੋਲੀਆਂ ਮਾਰ ਦਿਓ, ਨਾ, ਇਹ ਤੇ ਕੋਈ ਇਨਸਾਨੀਅਤ ਨਹੀਂ ਹੈ। ਅੱਗੇ ਚੱਲਨੇ ਜੀ, ਰੀਮਾ ਉਮਰ ਸਾਹਿਬਾ ਨੇ ਕਿਹਾ ਵੀ ਨੂਨ ਲੀਗ ਦੇ ਨਾਲ ਜੁੜਿਆ ਹੋਇਆ ਇੱਕ ਅਕਾਊਂਟ ਜਿਹੜਾ ਸਭ ਤੋਂ ਗਲੀਜ਼ ਤਰੀਨ ਅਕਾਊਂਟ ਹੈ, ਇਸ ਸ਼ਖਸ ਦੀ ਨੂਨ ਲੀਗ ਦੇ ਰਹਿਨੁਮਾਵਾਂ ਦੇ ਨਾਲ ਬੜੀ ਕੁਰਬਤ ਹੈ, ਨਵਾਜ਼ ਸ਼ਰੀਫ, ਅਤਾ ਤਾਰੜ ਦੇ ਨਾਲ ਤਸਵੀਰਾਂ ਨੇ, ਅੰਦਰ ਦੀ ਗੱਲ ਦੱਸਦੇ ਮਰੀਮ ਸਾਹਿਬਾ ਨਾਲ ਵੀ ਬੜੇ ਮਿਲਦੇ ਨੇ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਅੱਲਾ ਨਾ ਕਰੇ, ਮੇਰੀ ਦੁਆ ਹੈ ਅੱਲਾ ਨਾ ਕਰੇ, ਜਿਹੜੀ ਉਹ ਜ਼ੁਬਾਨ ਇਸਤੇਮਾਲ ਕਰਦੇ ਨੇ, ਜਿਹੜੀ ਉਹ ਵੀਡੀਓਜ਼ ਬਣਾਉਂਦੇ ਨੇ, ਅੱਲਾ ਨੇ ਉਹਨਾਂ ਨੂੰ ਬੇਟੀ ਵੀ ਦਿੱਤੀ, ਅੱਲਾ ਨਾ ਕਰੇ ਕਿ ਕਦੀ ਉਹਨਾਂ ਦੀ ਬੇਟੀ ਉਹ ਸੁਣੇ। ਮਜਬੂਰੀ ਹੈ ਕਿ ਸੋਸ਼ਲ ਮੀਡੀਆ ਤੋਂ ਹੋਏਗੀ, ਉਹਨਾਂ ਦੀ ਬੇਟੀ ਨੇ ਵੀ ਸੁਣੀਆਂ ਹੋਣਗੀਆਂ ਉਹ ਗਾਲਾਂ ਆਪਣੇ ਵਾਲਿਦ ਸਾਹਿਬ ਦੇ ਮੂੰਹ 'ਚੋਂ, ਜੋ ਦੂਸਰੀਆਂ ਔਰਤਾਂ ਦੇ ਜਿਸਮ ਨੂੰ ਜਿਸ ਤਰ੍ਹਾਂ ਐਕਸਪਲੇਨ ਕਰਦੇ ਨੇ, ਉਹਨਾਂ ਦੀ ਸੈਕਸ਼ੁਅਲਿਟੀ ਨੂੰ ਜਿਸ ਤਰ੍ਹਾਂ ਐਕਸਪਲੇਨ ਕਰਦੇ ਨੇ, ਉਹਨਾਂ ਦੀ ਹੁਰਮਤ ਨੂੰ ਜਿਸ ਤਰ੍ਹਾਂ ਉਹ ਪਾਮਾਲ ਕਰਦੇ ਨੇ। ਅੱਲਾ ਦੀ ਪਨਾਹ ਹੈ, ਮੈਂ ਨਾ ਸੋਚ ਸਕਦਾ ਨਾ ਕਹਿ ਸਕਦਾ, ਮੈਂ ਇਹੀ ਕਹਿ ਸਕਦਾ ਕਿ ਇਹ ਰੱਬ ਦਾ ਅਜ਼ਾਬ ਹੈ ਉਹਨਾਂ ਦੇ ਉੱਤੇ। ਗੰਦਗੀ ਦਾ ਇਹ ਲੈਵਲ, ਇਹ ਮਹਾਰਤ ਉਹਨਾਂ ਕੋਲ ਹੋਣਾ, ਇਹ ਰੱਬ ਦਾ ਅਜ਼ਾਬ ਹੈ ਉਹਨਾਂ ਦੇ ਉੱਤੇ। ਅਤੇ ਉਹ ਹੁਣ ਉਹਨਾਂ ਨੇ ਇਹ ਗੱਲ ਕੀਤੀ, ਰੀਮਾ ਉਮਰ ਸਾਹਿਬਾ, ਜਿਹੜੇ ਕਿ ਕੋਈ ਪ੍ਰੋ PTI ਨਹੀਂ ਹੈਗੇ, ਉਹ ਕਹਿ ਰਹੇ ਨੇ ਕਿ ਸਭ ਤੋਂ ਗੰਦਾ ਜਿਹੜਾ ਸੋਸ਼ਲ ਮੀਡੀਆ ਦਾ ਅਕਾਊਂਟ ਹੈ ਉਹ ਇਹਨਾਂ ਤੋਂ ਬਿਲੋਂਗ ਕਰਦਾ। ਔਰ ਗੱਲ ਵੀ ਸੱਚੀ, ਉਹ ਨਾ ਅਸੀਂ ਤੁਹਾਨੂੰ ਉਹ ਮਟੀਰੀਅਲ ਦਿਖਾ ਸਕਦੇ, ਨਾ ਪੜ੍ਹ ਸਕਦੇ, ਨਾ ਸੁਣਾ ਸਕਦੇ, ਉਹ ਆਮ ਗਾਲਾਂ ਨਹੀਂ ਹੈਗੀਆਂ। ਉਹ ਅੱਲਾ ਮੀਆਂ ਉਹਨਾਂ ਦੀ ਵਾਲਦਾ ਨੂੰ ਹਯਾਤੀ ਦੇਵੇ ਅਗਰ ਜ਼ਿੰਦਾ ਨੇ, ਔਰ ਮੇਰੀ ਦੁਆ ਹੈ ਕਿ ਨਾ ਉਹਨਾਂ ਦੀ ਵਾਲਦਾ ਦੇ ਸਾਹਮਣੇ, ਨਾ ਉਹਨਾਂ ਦੀ ਬੇਟੀ ਦੇ ਸਾਹਮਣੇ ਕਦੀ ਵੀ ਉਹਨਾਂ ਦਾ ਇਹ ਜਿਹੜਾ ਰੂਪ ਹੈ, ਜਿਹੜੀਆਂ ਵੀਡੀਓਜ਼ ਉਹ ਜਾਰੀ ਕਰਦੇ ਨੇ, ਉਹ ਸਾਹਮਣੇ ਨਾ ਆ ਸਕਣ ਕਦੀ। ਅੱਛਾ ਜੀ, ਅਗਲੀ ਖਬਰ ਪਿੰਡੀ ਤੋਂ ਰੱਖਨੇ। ਪਿੰਡੀ 'ਚ MPA ਚੌਧਰੀ ਨਈਮ ਇਜਾਜ਼ ਸਾਹਿਬ ਦੇ ਨਾਲ ਉਬਾਸ਼ ਨੌਜਵਾਨ ਸਾਡੇ ਕਾਲਜ 'ਚ ਆ ਜਾਂਦੇ ਨੇ। ਅਸੀਂ ਗੈਰ ਮਹਿਫੂਜ਼ ਸਮਝਦੀਆਂ। ਨਈਮ ਇਜਾਜ਼ ਜਿਹੜੇ MPA ਨੇ, ਬੜੇ ਕਰੀਬ ਨੇ ਮਰੀਮ ਨਵਾਜ਼ ਦੇ, ਉਹਨਾਂ ਦੇ ਬਾਰੇ ਸਟੂਡੈਂਟਸ ਲਿਖ ਰਹੀਆਂ ਨੇ ਕਿ ਉਹਨਾਂ ਦੀ ਸ਼ੋਹਰਤ ਅੱਛੀ ਨਹੀਂ। ਇੱਥੇ ਅਹਲੀਆਨ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ ਅਤੇ ਉਹ ਕਾਲਜ 'ਚ ਆ ਕੇ ਆਪਣਾ ਪ੍ਰੋਗਰਾਮ ਕਰਨਾ ਚਾਹੁੰਦੇ ਨੇ। ਅਸੀਂ ਜਿਹੜਾ ਨਹੀਂ ਚਾਹੁੰਦੀਆਂ। ਇਹ ਕਾਲਜ ਦੀਆਂ ਬੱਚੀਆਂ ਨੇ, ਸਟੂਡੈਂਟਸ ਨੇ, ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸਾਰੀਆਂ ਨੇ ਸਾਈਨ ਕਰਕੇ ਕਿ ਇੱਥੇ ਉਹ ਕਾਲਜ ਦੀ ਹਦੂਦ ਦੇ ਵਿੱਚ ਆ ਕੇ, ਕਾਲਜ ਜਿਹੜਾ ਉਹ ਗਵਰਨਮੈਂਟ ਐਸੋਸੀਏਟ ਕਾਲਜ ਜੱਠਾ ਹਥਿਆਲ ਰਾਵਲਪਿੰਡੀ, ਦਰਜਨੋਂ ਤਾਲਬਾਤ ਨੇ ਕਾਲਜ ਪ੍ਰਿੰਸੀਪਲ ਨੂੰ ਚੌਧਰੀ ਨਈਮ ਸਾਹਿਬ ਔਰ ਉਹਨਾਂ ਦੇ ਸਾਥੀਆਂ ਦੇ ਬਾਰੇ ਖਿਲਾਫ ਇਹ ਐਪਲੀਕੇਸ਼ਨ ਦਿੱਤੀ ਹੈ ਕਿ ਉਹ ਸਾਡੇ ਸਕੂਲ ਨਾ ਆਉਣ। ਮੈਂ ਵੀ ਚੌਧਰੀ ਨਈਮ ਇਜਾਜ਼ ਸਾਹਿਬ ਨੂੰ ਗੁਜ਼ਾਰਿਸ਼ ਹੀ ਕਰਾਂਗਾ ਕਿ ਮਤ ਜਾਓ, ਅਗਰ ਉੱਥੇ ਇੰਨੀ ਤੁਹਾਨੂੰ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਬੁਰੇ ਹੋ ਜਾਂ ਅੱਛੇ ਹੋ, ਇਹ ਤਾਂ ਰੱਬ ਨੂੰ ਪਤਾ ਹੈ, ਮੇਰੇ ਤੇ ਇਲਮ ਦੇ ਵਿੱਚ ਨਹੀਂ ਕਿ ਤੁਹਾਡੀ ਕੀ ਉੱਥੇ ਸੂਰਤ ਹਾਲ ਹੈ, ਲੇਕਿਨ ਤੁਸੀਂ ਜ਼ਰੂਰ ਜਾਣਾ ਕਾਲਜ। ਤੁਸੀਂ ਜਾ ਕੇ ਮੁੰਡਿਆਂ ਦੇ ਕਾਲਜ ਕਰ ਲਓ ਫੰਕਸ਼ਨ। ਬੱਚੀਆਂ ਅਗਰ ਅਨਕੰਫਰਟੇਬਲ ਨੇ ਤਾਂ ਤੁਹਾਨੂੰ ਚਾਹੀਦਾ ਹੈ ਕਿ ਉਸ ਪਾਸੇ ਨੂੰ ਨਾ ਜਾਓ। ਅੱਛਾ ਜੀ, ਸ਼ੇਖੂਪੁਰਾ ਦੇ ਵਿੱਚ ਸ਼ਰਕਪੁਰ ਇਲਾਕਾ ਹੈ, ਉੱਥੇ ਡਾਂਸ ਪਾਰਟੀ ਹੋ ਰਹੀ ਸੀ। ਪੁਲਿਸ ਦਾ ਛਾਪਾ, 20 ਕੁੜੀਆਂ ਤੇ ਮੁੰਡੇ ਜਿਹੜੇ ਨੇ ਗ੍ਰਿਫਤਾਰ ਕਰ ਲਏ ਨੇ। ਅਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਹੁਣ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਜੋ ਕਰਨ, ਮੈਂ ਹੁਣ ਮੇਰੇ ਤੇ ਫਤਵੇ ਨਾ ਦੇ ਦੇਣਾ ਕਿ ਮੈਂ ਜਨਾਬ ਕੋ ਫਾਸ਼ੀ ਫੈਲਾ ਰਿਹਾ, ਲੇਕਿਨ ਮੈਨੂੰ ਇਹ ਦੱਸੋ, ਜਦੋਂ ਪਾਕਿਸਤਾਨ ਦਾ ਕਾਨੂੰਨ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਚਾਦਰ ਚਾਰ ਦੀਵਾਰੀ ਪਾਮਾਲ ਕਰਨ ਦੀ, ਅਤੇ ਤੁਸੀਂ ਘਰ ਦੇ ਅੰਦਰ ਗਏ ਅਤੇ ਫਿਰ ਜਾ ਕੇ ਤੁਹਾਨੂੰ ਪਤਾ ਲੱਗਾ ਨਾ ਵੀ ਉੱਥੇ ਡਾਂਸ ਪਾਰਟੀ ਹੋ ਰਹੀ ਔਰ ਤੁਸੀਂ ਫੜਿਆ, ਜਾਂ ਤਾਂ ਕੋਈ ਬਾਹਰ ਹੋਣ ਡਈ ਹੈ ਨਾ, ਤਾਂ ਫਿਰ ਸਮਝ ਆਉਣ ਡਈ। ਇਹ ਇੱਕ ਨਵਾਂ ਹੀ ਤਰੀਕਾ ਹੈ, ਗਾਣੇ ਸੁਣਨ ਦੇ ਉੱਤੇ ਲੋਕਾਂ ਨੂੰ ਫੜ ਲੈਂਦੇ ਨੇ। ਹੁਣ ਡਾਂਸ ਪਾਰਟੀ ਲਫ਼ਜ਼ ਐਸਾ ਹੋ ਸਕਦਾ ਲੋਕ ਇਕੱਠੇ ਹੋ ਕੇ ਰੋਟੀ ਪਾਣੀ ਖਾ ਰਹੇ ਹੋਣ, ਮਿਊਜ਼ਿਕ ਸੁਣ ਰਹੇ ਹੋਣ, ਇਹਨਾਂ ਡਾਂਸ ਪਾਰਟੀ ਬਣਾ ਦਿੱਤੀ। ਪਿਛਲੀ ਵਾਰੀ ਉਹ ਪਰਚਾ ਦਿੱਤਾ ਸੀ, ਉਹਦੇ ਵਿੱਚ ਇਹ ਲਫ਼ਜ਼ ਲਿਖੇ ਸਨ ਕਿ ਉਹ ਬਦਕਾਰੀ ਕਰਨ ਦੇ ਵਿੱਚ ਬਿਲਕੁਲ ਤਿਆਰ ਹਾਲਤ 'ਚ ਸਨ। ਉਹ ਯਾਰ ਕੋਈ ਸ਼ਰਮ ਕਰੋ, ਕੋਈ ਹਿਆ ਨੂੰ ਹੱਥ ਮਾਰੋ। ਲੇਕਿਨ ਇਹ ਮੈਂ ਤੁਹਾਨੂੰ ਦੱਸਿਆ ਨਾ ਕਿ ਇਸ ਵੇਲੇ ਕਿਸੇ ਨੂੰ ਆਪ ਆਤਿਸ਼ਬਾਜ਼ੀ ਕਰਦੇ ਨੇ, ਕੋਈ ਹੋਰ ਆਤਿਸ਼ਬਾਜ਼ੀ ਕਰੇ ਅਤੇ ਉਹਨੂੰ ਆਉਂਦੇ ਨੇ ਕਿ ਉਹਦੇ 'ਤੇ ਪਰਚੇ ਦੇਣੇ ਨੇ। ਮਤਲਬ ਇੱਕ ਮੁਲਕ ਜਿਹੜਾ ਉਹ ਇੱਕ ਅਜੀਬ ਹੀ ਪਾਸੇ ਨੂੰ ਇਹਨਾਂ ਨੇ ਤੋੜ ਦਿੱਤਾ ਹੈ। ਬੰਦਾ ਜਾਵੇ ਅਤੇ ਕਿਹੜੇ ਪਾਸੇ ਜਾਵੇ, ਬੰਦਾ ਸਮਝਾਵੇ ਅਤੇ ਕਿਹਨੂੰ ਸਮਝਾਵੇ। ਅੱਛਾ ਜੀ, ਅੱਗੋਂ ਮੁਨੀਬ ਫਾਰੂਕ,
ਉਹਨਾਂ ਨੂੰ ਮਤੀਉੱਲਾ ਜਾਨ ਸਾਹਿਬ ਨੇ MF ਆਖ ਛੜਿਆ। M ਨਾਲ ਮੁਨੀਬ, M ਨਾਲ ਫਾਰੂਕ, ਲੇਕਿਨ M ਨਾਲ ਅੰਗਰੇਜ਼ੀ ਦਾ ਇੱਕ ਭੈੜਾ ਜਿਹਾ ਲਫ਼ਜ਼ ਵੀ ਬਣਦਾ, MF ਦੇ ਨਾਲ ਇੱਕ ਗਾਲ ਵੀ ਬਣਦੀ ਹੈ। ਹੁਣ ਲੋਕੀ ਬੜੇ ਸਾਰੇ ਤਬਸਰਾ ਕਰਦੇ ਨੇ ਕਿ ਸ਼ਾਇਦ ਉਹ ਮਤੀ ਸਾਹਿਬ ਨੇ ਉਹਨਾਂ ਨੂੰ ਉਹ ਗਾਲ ਵਾਲਾ ਹੀ ਲਫ਼ਜ਼ ਕੀਤਾ ਹੈ। ਇਹ ਹੁਣ ਤੁਹਾਡੀ ਆਪਣੀ ਇਮੈਜੀਨੇਸ਼ਨ ਹੈ, ਜੋ ਵੀ ਤੁਸੀਂ ਸਮਝਣਾ। ਬਹਰਹਾਲ M ਨਾਲ ਮੁਨੀਬ ਅਤੇ F ਨਾਲ ਫਾਰੂਕ ਬਣਦਾ, ਲੇਕਿਨ ਤੁਹਾਡੀ ਅਗਰ ਇਮੈਜੀਨੇਸ਼ਨ ਕੋਈ ਹੋਰ ਹੈ ਉਹਦੇ 'ਤੇ ਤਾਂ ਕੋਈ ਜ਼ਾਹਿਰ ਹੈ ਪਾਬੰਦੀ ਨਹੀਂ ਲਾ ਸਕਦਾ। ਅਸੀਂ ਤਾਂ ਬਹਰਹਾਲ ਜੋ ਮਤੀਉੱਲਾ ਜਾਨ ਸਾਹਿਬ ਨੇ ਜਿਸ ਵੀ ਨਜ਼ਰੀਏ ਨਾਲ ਇਸਤੇਮਾਲ ਕੀਤਾ, ਉਸੇ ਨਜ਼ਰੀਏ ਨਾਲ ਅਸੀਂ ਵੀ ਇਸਤੇਮਾਲ ਕਰ ਰਹੇ ਕਿ ਮੁਨੀਬ ਫਾਰੂਕ MF ਜਿਹੜਾ ਉਹਨਾਂ ਨੇ ਐਸਾਰ ਰਾਣਾ ਸਾਹਿਬ ਨੂੰ TV 'ਤੇ ਹੀ ਧਮਕੀ ਲਾ ਦਿੱਤੀ। ਐਸਾਰ ਰਾਣਾ ਸਾਹਿਬ ਆਪਣਾ ਤਜਜ਼ੀਆ ਦੇ ਰਹੇ ਸਨ ਅਤੇ ਉਹਨਾਂ ਨੇ ਕਿਹਾ ਵੈਸੇ ਹੁਣ ਐਸਾਰ ਰਾਣਾ ਸਾਹਿਬ ਤੁਹਾਡਾ ਵੀ ਨੰਬਰ ਲੱਗਣ ਵਾਲਾ ਹੈ। ਹੁਣ ਇਹ ਬੜੀ ਖਤਰਨਾਕ ਗੱਲ ਹੈ। ਐਸਾਰ ਰਾਣਾ ਸਾਹਿਬ ਨੇ ਅੱਗੋਂ ਕਿਹਾ ਕਿ ਬਈ ਦੇਖੋ ਇਹਨਾਂ ਨੇ ਮੈਨੂੰ ਲਾਈਵ TV ਦੇ ਉੱਤੇ ਧਮਕੀ ਦਿੱਤੀ, ਹੁਣ ਜੋ ਵੀ ਮੇਰੇ ਨਾਲ ਹੋਇਆ ਉਹ ਇਹਨਾਂ ਦੀ ਵਜ੍ਹਾ ਤੋਂ ਹੋਣਾ। ਅਤੇ ਐਸਾਰ ਰਾਣਾ ਸਾਹਿਬ ਇੱਕ ਸੀਨੀਅਰ ਜਰਨਲਿਸਟ ਨੇ, ਸ਼ਰੀਫ ਨਫਸ ਇਨਸਾਨ ਨੇ, ਮੁਹਿੱਬ ਵਤਨ ਨੇ ਔਰ ਬਜ਼ੁਰਗ ਵੀ ਨੇ ਸਾਡੇ ਤੋਂ। ਮਤਲਬ ਬਜ਼ੁਰਗ ਮੈਂ ਇਹ ਨਹੀਂ ਕਹਿਣ ਡਿਆ ਵੀ ਉਹ ਕੋਈ 80 ਸਾਲ ਦੇ ਨੇ, ਮੇਰੇ ਤੋਂ ਤਾਂ ਵੱਡੇ ਨੇ ਨਾ, ਮੇਰੇ ਤਾਂ ਬਜ਼ੁਰਗ ਹੀ ਬਣਦੇ ਨੇ। ਔਰ ਜਿਹੜੇ ਸਾਫ ਸੁਥਰੇ ਜਰਨਲਿਸਟ ਨੇ ਪਾਕਿਸਤਾਨ ਦੇ ਵਿੱਚ ਚੰਦ ਉਹਨਾਂ 'ਚ ਇੱਕ ਉਹਨਾਂ ਦਾ ਨਾਂ ਹੈ। ਇਹ ਹੁਣ ਦੇਖੋ ਇਹ ਇੱਕ ਜਰਨੈਲੀ ਟਾਊਟ, ਇਹ ਚੂਜ਼ਾ ਜਿਹੜਾ ਹੈ ਜਿਹਦੇ ਅਜੇ ਵਾਲ ਵੀ ਪੂਰੇ ਨਹੀਂ ਨਿਕਲੇ, ਇਹ ਚੂਜ਼ਾ ਬਹਿ ਕੇ ਟੈਲੀਵਿਜ਼ਨ ਦੇ ਉੱਤੇ ਧਮਕੀਆਂ ਲਾ ਰਿਹਾ ਲੋਕਾਂ ਨੂੰ ਕਿ ਤੇਰੇ ਹੁਣ ਦਿਨ ਆਉਣ ਲੱਗੇ ਨੇ। ਮੈਨੂੰ ਇਹ ਸਮਝ ਨਹੀਂ ਆਉਂਦੀ ਮੁਨੀਬ ਵੀਰ ਮੇਰਿਆ, ਜਿਸ ਵੇਲੇ ਵਕਤ ਬਦਲਣਾ ਹੈ ਤਾਂ ਤੂੰ ਕਿਵੇਂ ਮੂੰਹ ਵਿਖਾਏਂਗਾ ਆਪਣਾ ਲੋਕਾਂ ਨੂੰ? ਇਹ ਸਦਾ ਇਹ ਜਿਹੜੇ ਬੈਠੇ ਨੇ ਨਾ, ਜਿਹੜੇ ਤੈਨੂੰ ਉਂਗਲਾਂ ਦਿੰਦੇ ਨੇ ਅਤੇ ਤੂੰ ਜਿਨ੍ਹਾਂ ਦੀਆਂ ਉਂਗਲਾਂ ਦੇ ਉੱਤੇ ਇਹ ਸਾਰਾ ਕੁਝ ਕਰਨਾ ਹੈ, ਇਹਨਾਂ ਇੱਥੇ ਨਹੀਂ ਬੈਠੇ ਰਹਿਣਾ। ਔਰ ਇਹ ਤਾਂ ਇੰਜ ਡਿਸਓਨ ਕਰਦੇ ਨੇ ਬੰਦੇ ਨੂੰ ਕਿ ਤੈਨੂੰ ਸਮਝ ਕੋਈ ਨਹੀਂ। ਪੁੱਛ ਲੈ ਜਿਨ੍ਹਾਂ ਨਾਲ ਪਹਿਲੇ ਸਾਫੀਆਂ ਨਾਲ ਇੰਜ ਦੇ ਕੰਮ ਹੋ ਚੁੱਕੇ ਨੇ। ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਮੁੰਡਾ ਜਿਹੜਾ ਐਡਾ ਉਂਗਲੀ ਤੇ ਚੜ੍ਹ ਗਿਆ, ਦੂਰ ਤੱਕ ਅੱਪੜ ਗਿਆ। ਬਹਰਹਾਲ ਹੈਰਾਨ ਹੈ ਕਿ ਆਪਣੇ ਤੋਂ ਸੀਨੀਅਰ ਜਰਨਲਿਸਟ ਨੂੰ ਟੈਲੀਵਿਜ਼ਨ ਦੇ ਉੱਤੇ ਧਮਕੀਆਂ ਲਾ ਰਿਹਾ ਵੀ ਹੁਣ ਤੇਰਾ ਨੰਬਰ ਲੱਗਣ ਵਾਲਾ ਹੈ, ਤੁਹਾਡਾ ਨੰਬਰ ਲੱਗਣ ਵਾਲਾ ਹੈ। ਐਸਾਰ ਰਾਣਾ ਸਾਹਿਬ ਉਹਨਾਂ ਵੀ ਅੱਗੋਂ ਠੀਕ ਕਿਹਾ ਕਿ ਮੇਰਾ ਜੋ ਵੀ ਨੰਬਰ ਲੱਗਾ ਹੁਣ ਜ਼ਿੰਮੇਦਾਰ ਤੁਸੀਂ ਹੋਵੋਗੇ। ਅੱਛਾ ਜੀ, ਹੁਣ ਦੋ ਖਬਰਾਂ ਤੁਹਾਡੇ ਸਾਹਮਣੇ ਮੈਂ ਰੱਖਣੀਆਂ ਨੇ, ਉਹ ਖਬਰਾਂ ਜ਼ਰਾ ਸੁਣ ਲਓ ਅਤੇ ਤੁਸੀਂ ਆਪੇ ਸਮਝੋ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ। ਇੱਥੇ ਫਾਲ ਕੱਢਣ ਵਾਲੀਆਂ ਦਾ ਕੱਲੀਆਂ ਦਾ ਮਸਲਾ ਨਹੀਂ ਹੈ। ਇੱਕ ਤਾਂ ਪਹਿਲੀ ਖਬਰ ਜਿਹੜੀ ਹੈ ਕਿ ਸਬਾ ਕਮਰ ਨਏ ਡਰਾਮੇ ਦੇ ਵਿੱਚ ਬੋਲਡ ਅੰਦਾਜ਼ 'ਚ ਸਾਰਫੀਨ ਨੇ ਆੜੇ ਹੱਥੋਂ ਲੈ ਲਿਆ। ਅਖਬਾਰ ਕਹਿ ਰਿਹਾ ਹੈ ਕਿ ਸਬਾ ਕਮਰ ਸਾਹਿਬਾ ਨੇ ਜਿਹੜੇ ਕੱਪੜੇ ਬੜੇ ਬੋਲਡ ਪਾ ਲਏ ਨੇ ਅਤੇ ਸਾਰਫੀਨ ਬੜੇ ਨਾਰਾਜ਼ ਹੋ ਗਏ ਨੇ ਅਤੇ ਉਹਨਾਂ ਨੇ ਆੜੇ ਹੱਥੋਂ ਲਿਆ। ਚੰਦ ਦਿਨ ਪਹਿਲੇ ਸਬਾ ਕਮਰ ਦੇ ਉੱਤੇ ਇਸ ਗੱਲ ਦੇ ਉੱਤੇ FIR ਦੇਣ ਲਈ ਸਾਡੇ ਸੱਜਣ ਨੇ ਆਫਤਾਬ ਬਾਜਵਾ ਸਾਹਿਬ, ਮੈਂ ਹੈਰਾਨ ਹੋ ਗਿਆ ਵੀ ਉਹ ਇਹੋ ਜਿਹੇ ਮੁਕੱਦਮੇ ਦੇ ਵਿੱਚ ਆਪਣਾ ਨਾਂ ਖਰਾਬ ਕਰਨ ਲਈ ਪਹੁੰਚ ਗਏ। ਕਿਉਂ ਬਈ, ਇਹਦੀ ਲੋੜ ਕਿਉਂ ਪੈ ਗਈ ਤੁਹਾਨੂੰ ਬਾਜਵਾ ਸਾਹਿਬ? ਇਹ ਮੈਨੂੰ ਲੱਗਦਾ ਵੀ ਇਹ ਬਾਜਵੇ ਪਹਿਲਾਂ ਤਾਂ ਠੀਕ ਹੀ ਸਨ, ਲੇਕਿਨ ਬਿਮਾਰੀ ਪੈਂਦੀ ਨਾ ਕਈ ਵਾਰੀ, ਤੁਸੀਂ ਸੁਣਦੇ ਹੋ ਵੀ ਉਹ ਜਿਹੜੀ ਉਹ ਪਹਿਲੇ ਸਫੈਦੇ ਦਾ ਦਰਖਤ ਠੀਕ ਹੁੰਦਾ ਸੀ, ਉਹਨੂੰ ਬਿਮਾਰੀ ਪੈ ਗਈ, ਫਿਰ ਟਾਹਲੀਆਂ ਠੀਕ ਹੁੰਦੀਆਂ ਸਨ, ਫਿਰ ਉਹਨਾਂ ਨੂੰ ਬਿਮਾਰੀ ਪੈ ਗਈ। ਮੈਨੂੰ ਲੱਗਦਾ ਬਾਜਵਿਆਂ ਨੂੰ ਪੈ ਗਈ ਹੈ। ਇਹ ਜਦੋਂ ਦਾ ਕਮਰ ਜਾਵੇਦ ਬਾਜਵਾ ਸਾਹਿਬ ਵਰਗੀ, ਮੈਂ ਕੀ ਆਖਾਂਗਾ ਉਹਨਾਂ ਨੂੰ, ਮੈਂ ਕੀ ਆਖਾਂ। ਬਹਰਹਾਲ ਜਦੋਂ ਦੇ ਬਾਜਵਾ ਸਾਹਿਬ ਇਸ ਕੌਮ ਦੇ ਵਿੱਚ ਜੰਮ ਪੈਣ ਨਾ, ਜਿਹੇ ਜੰਮੇ ਜਿਹੇ ਨਾ ਜੰਮੇ, ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਬਾਜਵਿਆਂ ਦੇ ਉੱਤੇ ਵੀ ਕੋਈ ਵਿਚਾਰਿਆਂ ਦੇ ਉੱਤੇ ਜਿਹੜਾ ਨਾ ਉਹ ਰੱਬ ਦਾ ਕਹਿਰ ਆ ਗਿਆ ਹੈ। ਉਹਨਾਂ ਦੀ ਕੋਈ ਤਬਾਹੀ ਕੱਢ ਕੇ ਰੱਖ ਛੱਡੀ ਹੈ ਕਮਰ ਜਾਵੇਦ ਬਾਜਵਾ ਨੇ। ਹੁਣ ਦੱਸੋ, ਆਫਤਾਬ ਬਾਜਵਾ ਜਿਹੜਾ ਉਹ ਕੇਸ ਕਿਹੜਾ ਵੱਡਾ ਵਕੀਲ ਹੈ, ਕੇਸ ਕਿਹੜਾ ਲਈ ਫਿਰ ਰਿਹਾ, ਉੱਥੇ ਜਾ ਕੇ ਕੇਸ ਲਈ ਫਿਰ ਰਿਹਾ ਜੀ। ਸਬਾ ਕਮਰ ਜਿਹੜੀ ਕਿ ਇੱਕ ਐਕਟਰੈਸ ਨੇ ਯਾਰ, ਉਹਨਾਂ ਨੂੰ ਕੰਮ ਕਰਨ ਦਿਓ ਆਪਣਾ। ਸਬਾ ਕਮਰ ਸਾਹਿਬਾ ਨੇ ਪੁਲਿਸ ਦੀ ਵਰਦੀ ਕਿਉਂ ਪਾ ਲਈ? ਇੱਥੇ ਬਾਜੀ ਮਰੀਮ ਜਿਹੜੀ ਉਹ ਪਾਈ ਫਿਰਦੀ ਹੈ, ਨਾਨੀ ਸਾਹਿਬਾ ਜਿਹੜੇ ਨੇ ਉਹ ਪਾਈ ਫਿਰਦੇ ਨੇ। ਮੈਨੂੰ ਇਹ ਗੱਲ ਦੱਸੋ ਵੀ ਦੂਜਿਆਂ ਨੇ ਅਗਰ ਕਿਸੇ ਨੇ ਪਾ ਲਿਆ ਤਾਂ ਫਿਰ ਕੀ ਹੋ ਗਿਆ? ਲੇਕਿਨ ਚਲੋ, ਇੱਕ ਤਾਂ ਇਹ ਖਬਰ ਇਹ ਹੈ, ਮਤਲਬ ਇਹ। ਲੇਕਿਨ ਇਹਦੇ 'ਚ ਅਸਲ ਖਬਰ ਜਿਹੜੀ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਸਾਂ ਵੀ ਕੱਲ੍ਹ ਉਹ ਆਰਟੀਕਲ ਡਿਲੀਟ ਕਰਵਾਇਆ, ਹੋਰ ਕਈ ਕੁਝ ਪਾਕਿਸਤਾਨ ਚੱਲਣ ਡਿਆ, ਉਹ ਅਖਬਾਰ ਲਈ ਇੰਪੋਰਟੈਂਟ ਨਹੀਂ ਹੈ। ਅਖਬਾਰ ਲਈ ਇੰਪੋਰਟੈਂਟ ਹੈ ਕਿ ਸਬਾ ਕਮਰ ਨੇ ਬਈ ਡਰਾਮੇ 'ਚ ਕੰਮ ਕਰ ਰਹੀ ਹੈ ਸਬਾ ਕਮਰ, ਬੋਲਡ ਡਰੈਸ ਹੀ ਪਾਏਗੀ, ਔਰ ਉਹ ਕੀ ਕਰੇਗੀ? ਡਰਾਮਾ ਹੈ ਨਾ ਵੇਖੋ, ਤੁਹਾਡਾ ਨਹੀਂ ਦਿਲ ਕਰਦਾ ਤੇ ਹੁਣ ਬੋਲਡ ਡਰੈਸ ਪਾਏਗੀ ਤਾਂ ਮਤਲਬ ਅੱਛਾ। ਲੇਕਿਨ ਚਲੋ, ਉਹ ਮੇਰਾ ਖਿਆਲ ਬੋਲਡ ਵੀ ਐਡਾ ਕੋਈ ਨਹੀਂ, ਡਰੈਸ ਬਸ ਅਖਬਾਰ ਨੇ ਕਿਉਂਕਿ ਖਬਰ ਲਾਉਣੀ ਸੀ, ਮਸ਼ਹੂਰੀ ਕਰਨੀ ਸੀ ਉਹਨਾਂ, ਲੇਕਿਨ ਉਹ ਖਬਰ ਨਹੀਂ ਲਾਈ ਜਿਹੜੀ ਲਾਉਣੀ ਚਾਹੀਦੀ ਸੀ, ਜਿਹੜੀ ਅਸਲ ਖਬਰ ਸੀ। ਹੁਣ ਅਗਲੀ ਸੁਣ ਲਓ ਜ਼ਰਾ। ਅਗਲੀ ਜਨਾਬ, ਉਹਨਾਂ ਨੇ ਕਿਹਾ ਕਿ ਬੋਲਡ, ਇਹ ਮੇਰਾ ਖਿਆਲ ਮੈਂ ਕਹਾਂ ਨਾ ਇੱਥੇ ਮੈਂ ਕੋਈ ਤਜੀਆ ਨਾ ਕਰਾਂ, ਇਹ ਮੈਂ ਇੰਝ ਹੀ ਤੁਹਾਨੂੰ ਸੁਣਾ ਦਿਆਂ ਤੇ ਚੰਗਾ ਹੈ। ਇਹ ਸੁਣੋ। ऐसे सीन्स या कॉस्ट्यूम्स या मोमेंट जहां तुम्हें लगा कि यार ये बस ये बदल दें, हाँ, या ये मुझे बोल्ड लग रहा है, ये मैं नहीं करूंगी, मैंने नहीं बोला उसकी वजह। हाँ? जब फ्लोर पे सब लोग होते थे ना, जब मैं फ्लोर पे आने वाली होती थी, मेरा थोड़ा बोल्ड ड्रेस होता था, तो हुमा जी अगर ये एक औरत फिल्म ना बना रही होती तो शायद मैं कभी भी ना करती। वो उससे कंफर्ट आ जाता है। एग्जैक्टली। मैं जब फ्लोर पे आ रही होती थी तो इन्होंने हमेशा माइक में ये बोलना होता था कि आलिया आ रही है, सब अपने फेसेस साइड पे कर लें, रुख बदल लें। ऐसा क्या? क्योंकि मैं इनको कहती थी कि मैं इतना बोल्ड ड्रेस पहन के सबके सामने परफॉर्म नहीं कर सकती। कैसा बोल्ड ड्रेस वैसे? जो थोड़ी टांगे नजर आ रही हैं या मैंने जी 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 ਸੁਣ ਲਿਆ ਜੇ। ਇਹਦੇ ਤੇ ਮੇਰਾ ਤਜਜ਼ੀਆ ਨਹੀਂ, ਇਹਦੇ ਤੇ ਅਸੀਂ ਅੱਜ ਤੋਂ ਜਿਸ ਤਰ੍ਹਾਂ ਉਧਰ ਉਰਦੂ ਵੀਲੌਗ ਦੇ ਵਿੱਚ ਅਲਤਾਫ ਬਾਈ ਦਾ
ਉਹ ਹਰਾਮੀਪਨ ਵਾਲਾ ਡਾਇਲੋਗ ਹੈ, ਇੱਥੇ ਵੀ ਇੱਕ ਡਾਇਲੋਗ ਸਾਡੀ ਟੀਮ ਨੇ ਲੱਭਿਆ ਹੈ, ਸਾਨੂੰ ਸੁਜੈਸਟ ਕੀਤਾ ਹੈ, ਸੁਣ ਕੇ ਜ਼ਰਾ ਫੀਡਬੈਕ ਦੇਣਾ ਵੀ ਇਹ ਡਾਇਲੋਗ ਹਰ ਵੀਲੌਗ ਦੇ ਵਿੱਚ ਲੱਗਣਾ ਚਾਹੀਦਾ ਕਿ ਨਹੀਂ। ਮੈਨੂੰ ਲੱਗਦਾ ਹੈ ਜਿਹੜੀ ਸੂਰਤ ਹਾਲ ਹੈ ਆਖਰ ਦੇ ਉੱਤੇ ਮੁਹਤਰਮਾ ਨੇ ਆਲੀਆ ਸਾਹਿਬਾ ਨੇ ਬਿਆਨ ਕੀਤੀ ਹੈ, ਇੱਥੇ ਇਹ ਡਾਇਲੋਗ ਫਿੱਟ ਹੁੰਦਾ ਹੈ। ਸੁਣੋ। तो सानू की मतलब बात ये है, एंड ऑफ द स्टोरी इनको भी क्या मिला, इनको भी बाबा जी का ठुल्लू ही मिला, इनको भी बाबा जी का ठुल्लू ही मिला। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।